ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਆਇਆ ਹੋਇਆ ਉਸ ਬਾਬਤ ਗਰਾਊਂਡ ਤੇ ਜਿਹੜੀ ਰਿਪੋਰਟ ਜਾਂ ਗਰਾਊਂਡ ਤੋਂ ਜਿਹੜੀ ਸਥਿਤੀ ਬਣੀ ਹੋਈ ਹੈ ਗਰਾਊਂਡ ਤੇ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ, ਦੁਨੀਆ ਭਰ ਦੇ ਮੀਡੀਆ ਨੇ ਇਸ ਖਬਰ ਨੂੰ ਕਵਰ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਦੋ ਮੇਨ ਸੂਬੇ ਹੈਗੇ ਆ, ਅਸੀਂ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਜਿਹੜੇ ਜੰਗਲ ਹੈਗੇ ਆ, ਭਿਆਨਕ ਅੱਗ ਲੱਗੀ ਹੈ ਜਿੱਥੇ 25 ਦੇ ਕਰੀਬ ਜਿਹੜੀਆਂ ਮੌਤਾਂ ਨੇ ਉਹ ਹੋ ਚੁੱਕੀਆਂ ਨੇ ਤੇ 600 ਮਿਲੀਅਨ ਦੇ ਕਰੀਬ ਜਿਹੜੇ ਜੀਵ ਜੰਤੂ ਹੈਗੇ ਆ, ਵੱਡੀ ਤਾਦਾਦ ਦੇ ਵਿੱਚ ਜਿਹੜੇ ਜਾਨਵਰ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਵੱਡੇ ਲੈਵਲ ਦੇ ਉੱਤੇ ਜਿਹੜੀ ਵਨਸਪਤੀ ਹੈ, ਜਿਹੜੀ ਫੋਰੈਸਟ ਹੈਗੇ ਆ, ਉਹ ਜਿਹੜੇ ਨੇ ਉਹ ਨਸ਼ਟ ਹੋ ਚੁੱਕੇ ਨੇ ਕੰਪਲੀਟਲੀ ਇਸ ਅੱਗ ਦੇ ਨਾਲ, ਜਿਹਨੂੰ ਬੁਸ਼ ਫਾਇਰ ਹੈ। ਸੋ ਇੱਕ ਵੱਡੇ ਲੈਵਲ ਤੇ ਜਿਹੜਾ ਇਹ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਇਸ ਵਕਤ ਉਹ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਹਦਾ ਇੱਕ ਵੱਡਾ ਕਾਰਨ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਹੈਗੇ ਆ ਜਾਂ ਜਿਹੜੇ ਕਲਾਈਮੇਟ ਦੇ ਨਾਲ ਸੰਬੰਧਿਤ ਐਕਟਿਵਿਸਟ ਹੈਗੇ ਆ, ਉਹਨਾਂ ਵੱਲੋਂ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਨੂੰ ਇਹਦਾ ਜਿਹੜਾ ਵੱਡਾ ਕਾਰਨ ਹੈ ਉਹ ਦੱਸਿਆ ਜਾ ਰਿਹਾ ਹੈ। ਤੇ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਇਸ ਦੇ ਉੱਤੇ ਜਿਹੜੀ ਇੰਟਰਵੈਂਸ਼ਨ ਦੀ ਗੱਲ ਹੈ ਜਾਂ ਕਲਾਈਮੇਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਚੇਂਜਸ ਜਾਂ ਪਾਲਿਸੀਜ਼ ਲੈ ਕੇ ਆਉਣ ਦੀ ਗੱਲ ਹੈ ਉਹ ਇਸ ਵਕਤ ਤੁਰੀ ਹੋਈ ਹੈ। ਸੋ ਇੱਕ ਵੱਡੀ ਜਿਹੜੀ ਖਬਰ ਆਸਟ੍ਰੇਲੀਆ ਦੇ ਵਿੱਚੋਂ ਸਿੱਖਾਂ ਦੇ ਹਵਾਲੇ ਨਾਲ ਆ ਰਹੀ ਹੈ, ਜਿਹੜੀ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਹੈ, ਜਿਹੜੀ ਕਿ ਦੁਨੀਆ ਭਰ ਦੇ ਵਿੱਚ ਵੱਖ-ਵੱਖ ਚੈਪਟਰਸ ਹੈਗੇ ਆ ਇਹਨਾਂ ਦੇ, ਇਹ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੇ ਰਿਲੀਫ ਕੈਂਪਸ ਨੇ ਉਹਨਾਂ ਦੇ ਵਿੱਚ ਜਾ ਕੇ ਪੀੜਤਾਂ ਦੀ ਜਿਹੜੀ ਮਦਦ ਹੈ ਉਹ ਕਰ ਰਹੇ ਨੇ। ਜਿਹੜਾ ਵੀ ਲੋੜੀਂਦਾ ਸਮਾਨ ਹੈ ਉਹਨਾਂ ਨੂੰ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੂਨਾਈਟਿਡ ਸਿੱਖਸ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵੋਲੰਟੀਅਰਸ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਐਕਟਿਵ ਨੇ। ਸੋ ਇਸ ਵਕਤ ਸਾਡੇ ਨਾਲ ਯੂਨਾਈਟਿਡ ਸਿੱਖਸ ਦੇ ਜਿਹੜੇ ਉੱਥੇ ਦੇ ਨੁਮਾਇੰਦੇ ਨੇ ਗੁਰਵਿੰਦਰ ਸਿੰਘ, ਉਹ ਇਸ ਵਕਤ ਸਾਡੇ ਨਾਲ ਮੈਲਬਰਨ ਵਿਕਟੋਰੀਆ ਦੇ ਵਿੱਚੋਂ ਜੁੜੇ ਹੋਏ ਆ, ਜਿੱਥੇ ਉਹਨਾਂ ਦੇ ਰਾਹਤ ਕਾਰਜਾਂ ਬਾਰੇ, ਯੂਨਾਈਟਿਡ ਸਿੱਖਸ ਦੇ ਕੰਮ ਬਾਰੇ ਜਾਣਾਂਗੇ। ਉੱਥੇ ਹੀ ਗਰਾਊਂਡ ਰਿਪੋਰਟ ਇਸ ਵਕਤ ਕੀ ਹੈਗੀ ਹੈ, ਕੀ ਸਥਿਤੀ ਬਣੀ ਹੋਈ ਹੈ, ਉਸ ਬਾਬਤ ਵੀ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਗੁਰਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ ਤੇ TV 84 ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਵਿੰਦਰ ਸਿੰਘ ਵੱਲੋਂ ਯੂਨਾਈਟਿਡ ਸਿੱਖਸ ਟੀਮ ਵੱਲੋਂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਹੈ ਇਸ ਵਕਤ ਜਾਂ ਜਿਹੜੀ ਮੌਜੂਦਾ ਸਥਿਤੀ ਹੈ ਉਸ ਬਾਬਤ ਜਾਣਨਾ ਚਾਹੂੰਗਾ ਵੀ ਇਹ ਜਿਹੜੀ ਅੱਗ ਲੱਗਣ ਦੀ ਸ਼ੁਰੂਆਤ ਹੁੰਦੀ ਹੈ ਤੇ ਕਿਵੇਂ ਉਹ ਫੈਲਦੀ ਹੈ। ਐਡਾ ਵੱਡਾ ਜਿਹੜਾ ਨੁਕਸਾਨ ਹੈ ਮਨੁੱਖਤਾ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਕ੍ਰਾਈਸਿਸ ਇਸ ਵਕਤ ਮੰਨਿਆ ਜਾ ਰਿਹਾ ਜਦੋਂ ਵਾਈਲਡ ਲਾਈਫ ਫਾਇਰਸ ਦੀ, ਬੁਸ਼ ਫਾਇਰਸ ਦੀ ਗੱਲ ਹੁੰਦੀ ਹੈ। ਤੇ ਕੀ ਇਸ ਵਕਤ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ ਉੱਥੇ? ਸਥਿਤੀ ਜਿਹੜੀ ਅਮਰਵੀਰ ਸਿੰਘ ਜੀ ਸੁਖਾਵੀ ਨਹੀਂ ਹੈਗੀ। ਪਿੱਛੇ ਜੇ ਰੂਮਰਸ ਵੀ ਉੱਠੇ ਸੀ ਕਿ ਬਾਰਿਸ਼ ਹੋਈ ਹੈ। ਬਾਰਿਸ਼ ਕੁਛ ਏਰੀਆਜ਼ ਦੇ ਵਿੱਚ ਜ਼ਰੂਰ ਹੋਈ ਹੈ, ਰਾਹਤ ਜ਼ਰੂਰ ਮਿਲੀ ਹੈ, ਟੈਂਪਰੇਚਰ ਜਿਸ ਦੇ ਨਾਲ ਥੋੜ੍ਹਾ ਡਿੱਗਾ ਆ ਤੇ ਫਾਇਰ ਫਾਈਟਰਸ ਨੂੰ ਉਹਦੇ ਨਾਲ ਫਾਈਟ ਕਰਨਾ ਥੋੜ੍ਹਾ ਈਜ਼ੀ ਹੋ ਜਾਂਦਾ। ਪਰ ਜੇ ਅਸੀਂ ਕਾਰਨਾਂ ਦੀ ਗੱਲ ਕਰੀਏ, ਕਾਰਨ ਇਸ ਦੇ ਵਿੱਚ ਕਈ ਫੈਕਟਰਸ ਨੇ। ਕਲਾਈਮੇਟ ਚੇਂਜ ਦਾ ਵੀ ਬਹੁਤ ਵੱਡਾ ਫੈਕਟਰ ਆ, ਜਿਹੜੀ ਕਿ ਗਲੋਬਲ ਵਾਰਮਿੰਗ ਜਿਹੜੀ ਹੈ ਸਲੋਲੀ ਇਸ ਚੀਜ਼ ਨੂੰ ਵਧਾਵਾ ਦੇ ਰਹੀ ਹੈ। ਤੇ ਆਸਟ੍ਰੇਲੀਆ ਦੇ ਵਿੱਚ ਵੱਡੇ ਤੌਰ ਤੇ ਜਿਹੜੀਆਂ ਮਾਈਨਿੰਗਸ ਹੋ ਰਹੀਆਂ ਨੇ, ਕੋਲ ਮਾਈਨਸ ਹੋ ਰਹੀਆਂ ਨੇ, ਉਸ ਦੇ ਅਗੇਂਸਟ ਵੱਖ-ਵੱਖ ਐਕਟਿਵਿਸਟ, ਯੂਨਾਈਟਿਡ ਨੇਸ਼ਨਸ, ਪੋਲੀਟੀਕਲ ਪਾਰਟੀਜ਼ ਜਾਂ ਕੁਛ NGOs, ਸਾਡੇ ਵਰਗੀਆਂ NGOs ਵੀ ਨਾਲ ਉਹਨਾਂ ਦੇ ਰਲ ਕੇ ਪ੍ਰੈਸ਼ਰ ਜਿਹੜਾ ਗਵਰਨਮੈਂਟ ਤੇ ਪਾ ਰਹੀਆਂ ਨੇ ਕਿ ਤਾਂ ਕਿ ਆਪਣੀ ਕਲਾਈਮੇਟ ਚੇਂਜ ਪਾਲਿਸੀ ਨੂੰ ਚੇਂਜ ਕੀਤਾ ਜਾਵੇ, ਆਪਾਂ ਸਲੋਲੀ ਗ੍ਰੀਨ ਐਨਰਜੀ, ਕਲੀਨ ਐਨਰਜੀ ਵੱਲ ਵਧੀਏ, ਬਸ਼ਰਤੇ ਕਿ ਅਸੀਂ ਕੋਲ ਮਾਈਨਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਈਨਿੰਗਸ ਨੂੰ ਕੰਟੀਨਿਊ ਰੱਖੀਏ।
ਜੀ ਇਸ ਦੇ ਬਾਬਤ ਜਿਹੜੀ ਹੋਰ ਜਿਹੜਾ ਵੱਡਾ ਕਾਰਨ ਮੰਨਿਆ ਜਾਂਦਾ ਆ, ਕਿਉਂਕਿ ਜਿਸ ਏਰੀਆਜ਼ ਦੇ ਵਿੱਚ ਅੱਗ ਸਟਾਰਟ ਹੋਈ ਆ, ਬੁਸ਼ ਫਾਇਰ ਜਿਹੜੀ ਸਟਾਰਟ ਹੋਈ ਹੈ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਵਿੱਚ, ਡਰਾਈ ਏਰੀਆਜ਼ ਨੇ, ਇੱਥੇ ਜੰਗਲ ਜਿਹੜਾ ਹੈ ਥੋੜਾ ਘਣਾ ਹੁੰਦਾ ਹੈ, ਤੇ ਇਸ ਵੇਲੇ ਜਿਹੜਾ ਸਮਰ ਸੀਜ਼ਨ ਸਾਡੇ ਚੱਲਦਾ, ਸਮਰ ਬਹੁਤ ਡਰਾਈ ਹੋ ਜਾਂਦਾ ਆ, ਟੈਂਪਰੇਚਰ ਹਾਈ ਹੁੰਦਾ ਆ, ਤੇ ਜਦੋਂ ਵੀ ਕਦੀ ਲਾਈਟਨਿੰਗ ਸਟ੍ਰਾਈਕ ਹੁੰਦੀ ਹੈ ਜਾਂ ਕਈ ਵਾਰੀ ਲੋਕ ਕੈਂਪਿੰਗ ਕਰਨ ਲਈ ਬਾਹਰ ਜਾਂਦੇ ਨੇ, ਉੱਥੇ ਜਿਹੜੀਆਂ ਬਾਰਬੀਕਿਊਜ਼ ਦੀਆਂ ਫਾਇਰਸ ਹੁੰਦੀਆਂ ਨੇ, ਕਈ ਵਾਰੀ ਕੋਈ ਸ਼ੈਤਾਨ ਅਨਸਰ ਲਿਟ ਵੀ ਕਰ ਦਿੰਦੇ ਨੇ ਫਾਇਰ, ਤੇ ਪਿੱਛੇ ਜੇ ਪੁਲਿਸ ਨੇ ਕੁਝ ਬੰਦੇ ਚਾਰਜ ਵੀ ਕੀਤੇ ਨੇ ਇਸ ਦੇ ਬਾਬਤ। ਇਹ ਜਿਹੜੇ ਕੁਝ ਕਾਰਨ ਵੱਡੇ ਜਿਹੜੇ ਮੰਨੇ ਜਾਂਦੇ ਨੇ। ਤੇ ਦੂਸਰਾ, ਜਿਹੜੇ ਉਹਨਾਂ ਏਰੀਆ ਜਿੱਥੇ ਅੱਗ ਲੱਗੀ ਹੈ ਉੱਥੇ ਡੈਂਸਿਟੀ ਇੰਨੀ ਜ਼ਿਆਦਾ ਹੈ ਨਹੀਂ, ਤੇ ਉੱਥੇ ਦੇ ਲੋਕ ਜਿਹੜੇ ਨੇ ਉਹ ਸੈਲਫ ਸਸਟੇਨਡ ਜਿਹੜੀਆਂ એનર્ਜੀਜ਼ ਨੇ ਉਹ ਯੂਜ਼ ਕਰਦੇ ਨੇ। ਜਿਵੇਂ ਪੁਰਾਣੇ ਸਾਡੇ ਪਿੰਡਾਂ ਦੇ ਵਿੱਚ ਅਸੀਂ ਲੱਕੜ ਬਾਲ ਕੇ ਅਸੀਂ ਆਪਣਾ ਚੁੱਲ੍ਹਾ ਚੌਕਾ ਕਰਦੇ ਸੀ, ਉਸੇ ਜੀ ਤਰੀਕੇ ਨਾਲ ਇੱਥੇ ਫਾਇਰਵੁੱਡ ਵੀ ਇਹਨਾਂ ਦੇ ਕੋਲ ਹੁੰਦੀ ਹੈ, ਹਾਈਲੀ ਫਲੇਮੇਬਲ ਮਟੀਰੀਅਲ ਹੁੰਦਾ। ਵੰਸ ਇੱਕ ਵਾਰੀ ਜਦੋਂ ਅੱਗ ਲੱਗ ਜਾਵੇ, ਘਰ ਵੀ ਲੱਕੜ ਦੇ ਨੇ ਤੇ ਬਾਹਰ ਵੀ ਸਾਰੀ ਲੱਕੜ ਆ, ਤੇ ਡਰਾਈ ਹੋਣ ਕਰਕੇ ਹਵਾ ਦੀ ਜਿਹੜੀ ਸਪੀਡ ਹੈ ਜ਼ਿਆਦਾ ਹੋਣ ਕਰਕੇ ਉਹ ਅੱਗ ਬਹੁਤ ਜਿਹੜੀ ਜਲਦੀ ਫੈਲਦੀ ਹੈ ਜੀ। ਤੇ ਇਸ ਸਾਰੇ ਪਾਰਟ ਦੇ ਵਿੱਚ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਨੁਕਸਾਨ ਦੇ ਹਵਾਲੇ ਨਾਲ, ਐਗਜ਼ੈਕਟਲੀ ਇਸ ਵਕਤ ਕੀ ਫਿਗਰਸ ਸਾਹਮਣੇ ਆ ਰਹੀਆਂ ਨੇ? ਐਗਜ਼ੈਕਟ ਫਿਗਰਸ ਹਜੇ ਤੱਕ ਅੱਗ ਪਹਿਲੀ ਗੱਲ ਤੇ ਬੁਝੀ ਨਹੀਂ ਹੈ, ਅੱਗ ਜਿਹੜੀ ਕੰਟੀਨਿਊ ਚੱਲ ਰਹੀ ਹੈ। ਤੇ ਜਿਹੜਾ ਸਾਡਾ ਬਾਰਡਰ ਏਰੀਆ ਪੈ ਜਾਂਦਾ ਹੈ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦਾ ਬਾਰਡਰ ਏਰੀਆ, ਇਹ ਡਿਫਰੈਂਟ 150 ਤੋਂ ਲੈ ਕੇ 200 ਥਾਵਾਂ ਤੇ ਵੱਖਰੀ ਵੱਖਰੀ ਜਗ੍ਹਾ ਤੇ ਅੱਗ ਲੱਗੀ ਹੈ। ਤੇ ਜਿਹੜਾ ਉਹ ਅੱਗ ਸੀ ਜਿਹਨੂੰ ਸੋਚਦੇ ਸੀ ਕਿ ਨਾ ਮਿਲੇ, ਪਰ ਵਿੰਡ ਦੀ ਡਾਇਰੈਕਸ਼ਨ ਕਰਕੇ ਉਹ ਜਿਹੜੀ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੀ ਅੱਗ ਹੈ ਇੱਕ ਪੁਆਇੰਟ ਤੇ ਆ ਕੇ ਮਿਲ ਚੁੱਕੀ ਹੈ, ਤੇ ਉਹ ਵੱਡਾ ਜਿਹੜਾ ਰੂਪ ਧਾਰਨ ਕਰ ਚੁੱਕੀ ਹੈ। ਉੱਥੇ ਮੈਂ ਕੱਲ ਹੀ ਜਿਹੜੀਆਂ ਨਿਊਜ਼ ਦੇਖ ਰਿਹਾ ਸੀ ਰਾਤ ਨੂੰ, ਕਿ ਨੀਅਰਲੀ ਉੱਥੇ 9000 ਹੈਕਟੇਅਰ ਜਿਹੜਾ ਏਰੀਆ ਆ ਉਹ ਅੱਗ ਦੀ ਲਪੇਟ ਦੇ ਵਿੱਚ ਸਡਨਲੀ, ਮਤਲਬ ਕੁਝ ਘੰਟਿਆਂ ਦੇ ਵਿੱਚ ਜਿਹੜਾ ਆ ਉਹ ਉੱਥੇ ਆ ਚੁੱਕਿਆ। ਤੇ ਜਿਹੜੀ ਕੈਜੂਅਲਟੀਜ਼ ਤੁਸੀਂ ਦੱਸ ਦਿੱਤੀਆਂ, 25 ਦੇ ਕਰੀਬ ਕੈਜੂਅਲਟੀਜ਼ ਹੋ ਚੁੱਕੀਆਂ, 2000 ਤੋਂ ਵੱਧ ਜਿਹੜੇ ਘਰ ਨੇ ਉਸ ਅੱਗ ਦੀ ਭੇਟ ਚੜ੍ਹ ਚੁੱਕੇ ਨੇ। ਕਿੰਨੇ ਜਿਹੜੇ ਬਿਜ਼ਨਸਿਸ ਨੇ ਜਾਂ ਜਿਹੜੇ ਸਾਡੇ ਗੱਡੀਆਂ ਕਾਰਾਂ ਨੇ, ਉਹ ਹਜੇ ਉਹਨਾਂ ਦੀਆਂ ਅਸੈਸਮੈਂਟਸ ਜਿਹੜੀਆਂ ਨੇ ਇੰਸ਼ੋਰੈਂਸ ਕੰਪਨੀਜ਼ ਨੇ ਸ਼ੁਰੂ ਕਰ ਦਿੱਤੀਆਂ ਨੇ। ਅਸੀਂ ਸਾਡਾ ਰਾਬਤਾ ਉਹਨਾਂ ਦੇ ਨਾਲ ਹੈਗਾ ਤਾਂ ਕਿ ਅਸੀਂ ਜਿਹੜਾ ਪ੍ਰੋਪਰ ਡਾਟਾ ਆ ਉਹ ਜੀ ਕਲੈਕਟ ਕਰਕੇ ਸਾਰਿਆਂ ਦੇ ਸਾਹਮਣੇ ਲੈ ਚੁੱਕੀਏ। ਪਰ ਇਸ ਵੇਲੇ ਇਟਸ ਟੂ ਅਰਲੀ ਟੂ ਸੇ ਕਿ ਕਿੰਨਾ ਕੁ ਜਿਹੜਾ ਆ ਪ੍ਰੋਪਰਟੀ ਵਾਈਜ਼ ਜਾਂ ਨੁਕਸਾਨ ਜਿਹੜਾ ਆ ਹੋਇਆ ਹੈ ਜੀ। ਤੇ ਇਹਦੇ ਵਿੱਚ ਜੇ ਰਾਹਤ ਕਾਰਜਾਂ ਦੀ ਗੱਲ ਕਰੀਏ, ਯੂਨਾਈਟਿਡ ਸਿਕਸ ਵੱਲੋਂ ਅੱਗੇ ਵੀ ਜਿੱਥੇ ਕਿਤੇ ਰਿਲੀਫ ਕੈਂਪਸ ਲੱਗਦੇ ਆ, ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤੇ ਯੂਨਾਈਟਿਡ ਸਿਕਸ ਦੀ ਟੀਮ ਉੱਥੇ ਪਹੁੰਚਦੀ ਹੈ। ਇਸ ਵਕਤ ਤੁਸੀਂ ਇਸ ਪਾਰਟ ਨੂੰ ਲੀਡ ਕਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਬੈਠ ਕੇ, ਕੀ ਦੱਸ ਸਕਦੇ ਹੋ ਸਾਨੂੰ ਜਿਹੜੇ ਰਿਲੀਫ ਐਫਰਟਸ ਨੇ ਉਸ ਹਵਾਲੇ ਨਾਲ ਕੀ ਕੰਮ ਹੋ ਰਿਹਾ ਹੈ? ਜੀ ਅਮਰਵੀਰ ਸਿੰਘ ਜੀ, ਅਸੀਂ ਜਿਹੜੀ ਇੱਧਰ ਦੀਆਂ ਮੇਜਰ ਜਿਹੜੀਆਂ ਰਿਲੀਫ ਏਜੰਸੀਜ਼ ਨੇ, ਜਿਵੇਂ ਰੈੱਡ ਕਰਾਸ, ਸੈਲਵੇਸ਼ਨ ਆਰਮੀ ਜਾਂ ਫਾਇਰ ਅਥਾਰਟੀਜ਼ ਨੇ, ਉਹਨਾਂ ਦੇ ਨਾਲ ਰੈਗੂਲਰ ਕੰਟੈਕਟਸ ਦੇ ਵਿੱਚ ਹੈਗੇ ਆ, ਕਿਉਂਕਿ ਫਰੰਟ ਐਂਡ ਤੇ ਉਹ ਕੰਮ ਕਰ ਰਹੀਆਂ ਨੇ। ਸਾਨੂੰ ਬਿਲਕੁਲ ਜਿੱਥੇ ਅੱਗ ਲੱਗੀ ਹੁੰਦੀ ਆ ਫਰੰਟ ਐਂਡ ਤੇ ਸਾਨੂੰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ, ਪਰ ਬੈਕ ਐਂਡ ਦੇ ਵਿੱਚ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ਾਂ ਦੀ ਲੋੜ ਹੁੰਦੀ ਹੈ, ਜਿਸ ਤਰ੍ਹਾਂ ਗਰੋਸਰੀਜ਼ ਦੀ, ਲੋਕ ਜਿਹੜੇ ਘਰੋਂ ਬਾਹਰ ਆਏ ਨੇ ਉਹਨਾਂ ਨੂੰ ਫੂਡ ਦੀ ਲੋੜ ਆ, ਜਾਂ ਬੇਬੀ ਫੂਡ ਜਾਂ ਨਾਨ ਪੈਰੀਸ਼ੇਬਲ ਸਟੱਫ, ਕੱਪੜਿਆਂ ਦੀ ਲੋੜ ਆ, ਜਿਸ ਤਰੀਕੇ ਦੀਆਂ ਸਾਨੂੰ ਲਿਸਟਸ ਉਹਨਾਂ ਕੋਲੋਂ ਅਪਡੇਟਡ ਡੇਲੀ ਬੇਸਿਸ ਤੇ ਵੀ ਆਉਂਦੀਆਂ ਨੇ ਈਮੇਲਸ ਤੇ, ਅਸੀਂ ਉਹ ਜਿਹੜੀ ਸਪਲਾਈਜ਼ ਆ ਲੋਕਲ ਗੁਰੂ ਘਰਾਂ ਦੀ ਸਪੋਰਟ ਦੇ ਨਾਲ, ਮੈਂ ਖਾਸ ਕਰਕੇ ਜ਼ਰੂਰ ਮੈਂਸ਼ਨ ਕਰਨਾ ਚਾਹੂੰਗਾ ਕਿ ਮੈਲਬਰਨ ਦੇ ਵਿੱਚ ਟਾਰਨੀਟ ਗੁਰਦੁਆਰਾ ਸਾਹਿਬ ਆ, ਜਿਨ੍ਹਾਂ ਨੇ ਸਾਡੀ ਇਸ ਬਾਬਤ ਬਹੁਤ ਵੱਡੀ ਸਪੋਰਟ ਕੀਤੀ ਹੈ, ਜਿੱਥੇ ਅਸੀਂ ਸਾਰਾ ਸਮਾਨ ਇਕੱਤਰ ਕਰਕੇ ਉਹਨੂੰ ਸੌਰਟ ਕਰਕੇ ਫਿਰ ਉਹਨੂੰ ਡਿਸਟਰੀਬਿਊਟ ਕੀਤਾ ਆ। ਇਸ ਦੇ ਨਾਲ ਨਾਲ ਛੋਟੀਆਂ ਲੋਕਲ ਆਰਗੇਨਾਈਜੇਸ਼ਨਸ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਸ ਚੀਜ਼ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਈਵਨ ਲੋਕਲ, ਜੇ ਅਸੀਂ ਇਹ ਬੁਸ਼ ਫਾਇਰ ਦੀ ਗੱਲ ਕਰੀਏ ਤੇ ਇੱਕ ਵੈਸੇ ਤੇ ਇਸ ਤਰ੍ਹਾਂ ਦਾ ਕਦੀ ਆਉਣਾ ਨਹੀਂ ਚਾਹੀਦਾ, ਜਿਹੜਾ ਡਿਜ਼ਾਸਟਰ ਹੈ ਕਦੀ ਵੀ ਕਿਸੇ ਦੇ ਨਾ ਆਵੇ, ਪਰ ਇੱਕ ਇਹਦੀ ਜਿਹੜੀ ਖਾਸ ਗੱਲ ਵੇਖਣ ਨੂੰ ਮਿਲੀ ਹੈ ਕਿ ਲੋਕਾਂ ਨੇ ਆਪਣੇ ਧਰਮ ਨੂੰ, ਆਪਣੇ ਮਜ਼ਹਬ ਨੂੰ, ਆਪਣੀਆਂ ਕਮਿਊਨਿਟੀਜ਼ ਨੂੰ, ਆਪਣੇ ਕਲਰ, ਰੇਸ, ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਐਜ਼ ਐਨ ਆਸਟ੍ਰੇਲੀਅਨ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ, ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਮੁਹੱਈਆ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਪੋਰਟ ਕੀਤੀ ਜਾ ਰਹੀ ਹੈ, ਭਾਵੇਂ ਫਾਈਨੈਂਸ਼ੀਅਲ ਹੋਵੇ ਜਾਂ ਜਿਹੜਾ ਸਮਾਨ ਪਹੁੰਚਾਉਣ ਦੀ ਗੱਲ ਹੁੰਦੀ ਹੈ ਜੀ। ਜੀ, ਇਹਦੇ ਵਿੱਚ ਜੇ ਯੂਨਾਈਟਿਡ ਸਿਕਸ ਦਾ ਯੋਗਦਾਨ ਦੇਖਣਾ ਹੋਵੇ ਜਾਂ ਯੂਨਾਈਟਿਡ ਸਿਕਸ ਦੇ ਜਿਹੜੇ ਐਫਰਟਸ ਹੈਗੇ ਆ ਉਹ ਕਿੰਨੇ ਕੇਸ ਦੇ ਵਿੱਚ ਯੂਟੀਲਾਈਜ਼ ਹੋ ਰਹੇ ਆ, ਫਾਈਨੈਂਸ਼ੀਅਲੀ ਵੀ, ਸਪੋਰਟ ਵੀ, ਬਾਹਰੋਂ ਵੀ, ਤੇ ਖਾਸ ਤੌਰ ਤੇ ਵੋਲੰਟੀਅਰਸ ਦੀ ਜਿਹੜੀ ਗੱਲ ਹੁੰਦੀ ਹੈ, ਕਿੰਨੇ ਕਿਸ ਵਕਤ ਗਰਾਊਂਡ ਤੇ ਕੀ ਸਥਿਤੀ ਹੈ? ਜੀ, ਪਹਿਲੇ ਸਪੋਰਟ ਦੀ ਗੱਲ ਪਹਿਲੇ ਅਸੀਂ ਕਾਰਜਾਂ ਦੀ ਗੱਲ ਕਰ ਦਿੰਦੇ ਹਾਂ ਅਮਰਵੀਰ ਸਿੰਘ ਜੀ, ਕਿ ਅਸੀਂ ਜਿਹੜੀਆਂ ਸਪਲਾਈਜ਼ ਨੇ
ਐਟ ਦ ਮੋਮੈਂਟ ਅਸੀਂ ਨੀਅਰਲੀ ਜਿਹੜੇ 5 ਟਰੱਕ ਆ ਉਹ ਲੋਡ ਸਮਾਨ ਦੇ ਵੱਖਰੇ ਸਮਾਨ ਦੇ, ਪਾਣੀ ਦੇ, ਕੱਪੜਿਆਂ ਦੇ ਜਾਂ ਗਰੋਸਰੀਜ਼ ਦੇ ਜਾਂ ਮੈਡੀਸਿਨਸ ਦੇ, ਅਸੀਂ ਜਿਹੜੇ ਆ ਉਹ ਕੰਟਰੀ ਫਾਇਰ ਅਥਾਰਟੀਜ਼ ਨੂੰ ਜਾਂ ਸੈਲਵੇਸ਼ਨ ਆਰਮੀ ਨੂੰ, ਜਿੱਥੇ ਜਿੱਥੇ ਇਹਨਾਂ ਦੇ ਰਿਲੀਫ ਕੈਂਪਸ ਲੱਗੇ ਨੇ ਵੱਖਰੀ ਵੱਖਰੀ ਜਗ੍ਹਾ ਤੇ ਜਿੱਥੇ ਸਟਾਕ ਹੋਈਆਂ ਨੇ ਚੀਜ਼ਾਂ, ਅਸੀਂ ਉੱਥੇ ਇਹਨਾਂ ਨੂੰ ਪਹੁੰਚਾ ਰਹੇ ਹਾਂ। ਨਾਲ ਸਾਡੇ ਜਿਹੜੇ ਵੋਲੰਟੀਅਰਸ ਨੇ, ਕਿਉਂਕਿ ਇੱਥੇ ਪ੍ਰੋਬਲਮ ਆ ਰਹੀ ਹੈ ਕਿ ਸਾਰੇ ਪਾਸਿਓਂ ਸਮਾਨ ਜਿਹੜਾ ਆ ਪਹੁੰਚ ਰਿਹਾ, ਪਰ ਅੱਗੇ ਰਿਲੀਫ ਸੈਂਟਰਸ ਦੇ ਵਿੱਚ ਉਹਨਾਂ ਨੂੰ ਕਿਉਂਕਿ ਕੋਈ ਬੰਦਾ ਦੁੱਧ ਦੀਆਂ ਬੋਤਲਾਂ ਦੇ ਰਿਹਾ, ਕੋਈ ਪਾਣੀ ਲੈ ਕੇ ਆ ਰਿਹਾ, ਕੋਈ ਗਰੋਸਰੀ ਲੈ ਕੇ ਆ ਰਿਹਾ, ਉਹਨੂੰ ਸੌਰਟ ਕਰਨਾ, ਵੱਖਰਾ ਤਰੀਕੇ ਦੇ ਨਾਲ ਪੈਕ ਕਰਨਾ ਤੇ ਏਡ ਤੱਕ ਅੱਗੇ ਪਹੁੰਚਾਉਣਾ, ਉਹ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ। ਕਿਉਂਕਿ ਤੁਸੀਂ ਸਾਰੇ ਜਾਣਦੇ ਇਹਨਾਂ ਮੁਲਕਾਂ ਦੇ ਵਿੱਚ ਮੈਨ ਪਾਵਰ ਦੀ ਜਿਹੜੀ ਕਮੀ ਆ ਰਹਿੰਦੀ ਹੈ, ਤੇ ਇਸ ਕਰਕੇ ਵੋਲੰਟੀਅਰਸ ਜਿਹੜੇ ਆ ਵੱਧ ਤੋਂ ਵੱਧ ਇਸ ਦੇ ਵਿੱਚ ਹਿੱਸਾ ਪਾ ਰਹੇ ਨੇ, ਤੇ ਉਹ ਜਾ ਕੇ ਸਮਾਨ ਵੀ ਸੌਰਟ ਆਊਟ ਕਰ ਰਹੇ ਨੇ, ਫਿਰ ਉਹਨੂੰ ਪੈਕਿੰਗ ਕਰ ਰਹੇ ਨੇ, ਜਿੱਥੇ ਜਿੱਥੇ ਫਿਰ ਲੋਡ ਆ ਉਹਨੂੰ ਦੁਬਾਰਾ ਲੋਡ ਕਰਕੇ ਉੱਥੇ ਡਿਲੀਵਰ ਜਿਹੜਾ ਅਸੀਂ ਕਰਾ ਰਹੇ ਹਾਂ। ਸਾਨੂੰ ਸਾਡੀ ਜਿਵੇਂ ਭਾਈਚਾਰਾ, ਸਿੱਖ ਭਾਈਚਾਰਾ ਟਰੱਕਿੰਗ ਦੇ ਵਿੱਚ ਕਾਫੀ ਜ਼ਿਆਦਾ ਇਨਵੋਲਵ ਹੁੰਦਾ, ਸਾਨੂੰ ਉਹਨਾਂ ਵੱਲੋਂ ਜਿਹੜੀ ਸਪੋਰਟ ਆ ਟਰੱਕ ਡਰਾਈਵਰ ਜਾਂ ਟਰਾਂਸਪੋਰਟਰ ਵੀਰਾਂ ਵੱਲੋਂ ਬਹੁਤ ਜ਼ਿਆਦਾ ਮਿਲ ਰਹੀ ਹੈ। ਫਾਈਨੈਂਸ਼ੀਅਲੀ ਵੀ, ਕਿਉਂਕਿ ਇਹ ਸਾਰੀ ਚੀਜ਼ਾਂ ਰਨ ਕਰਨ ਲਈ ਪੈਸਾ ਤੇ ਲੱਗਦਾ ਹੀ ਹੈ, ਫਿਊਲ ਵੀ ਲੱਗਦਾ ਹੈ, ਤੇ ਐਫਰਟਸ ਜਾਂ ਜਿੱਥੇ ਜਿੱਥੇ ਜਾ ਕੇ ਸਮਾਨ ਖਰੀਦਣਾ, ਪਹੁੰਚਾਉਣਾ, ਤੇ ਉਹਨਾਂ ਚੀਜ਼ਾਂ ਦੇ ਨਾਲ ਸਾਨੂੰ ਜਿਹੜੀ ਸਪੋਰਟ ਹੈ ਕਮਿਊਨਿਟੀ ਵੱਲੋਂ ਮਿਲ ਰਹੀ ਹੈ। ਬਾਹਰ ਦੀ ਕਮਿਊਨਿਟੀ ਦੀ ਗੱਲ ਕਰੀਏ, ਵਰਲਡ ਵਾਈਡ ਲੈਵਲ ਦੀ ਗੱਲ ਕਰੀਏ, ਇੱਕ ਯੂਨਾਈਟਿਡ ਸਿੱਖਸ ਵੱਲੋਂ ਆਨਲਾਈਨ ਫੇਸਬੁੱਕ ਤੇ ਫੰਡਰੇਜ਼ਰ ਚੱਲ ਰਿਹਾ, ਜਿਸ ਦੇ ਵਿੱਚ ਮੈਂ ਅੱਜ ਹੀ ਸਵੇਰੇ ਦੇਖਿਆ ਸੀ, ਐਨਾਲਾਈਜ਼ ਕਰ ਰਿਹਾ ਸੀ ਕਿ ਆਸਟ੍ਰੇਲੀਆ ਤੋਂ ਬਾਹਰੋਂ ਵੱਧ ਲੋਕਾਂ ਨੇ ਡੋਨੇਟ ਕੀਤਾ ਹੈ। ਕੈਲੀਫੋਰਨੀਆ, LA ਸਾਈਡ ਤੋਂ ਲੋਕਾਂ ਨੇ ਬਹੁਤ ਜ਼ਿਆਦਾ ਡੋਨੇਟ ਕੀਤਾ ਹੈ, ਤੇ ਉਹਨਾਂ ਦੇ ਜਿਹੜੇ ਮੈਸੇजेस ਨੇ, ਈਮੇਲਸ ਨੇ, ਇਸ ਤਰੀਕੇ ਨਾਲ ਆਏ ਆ ਕਿ ਬੁਸ਼ਫਾਇਰ ਉੱਥੇ ਵੀ ਲੱਗਦੀਆਂ ਨੇ, ਤੇ ਦੇ ਨੋ ਕਿ ਕਿਸ ਤਰੀਕੇ ਦੀਆਂ ਜਿਹੜੀ ਪੀੜ ਚੋਂ ਲੰਘਣਾ ਪੈਂਦਾ, ਤੇ ਉਹਨਾਂ ਨੇ ਉਧਰ ਦੇ ਨਾਰਥ ਅਮਰੀਕਾ ਦੇ ਲੋਕਾਂ ਨੇ ਕਾਫੀ ਜਿਹੜਾ ਡੋਨੇਟ ਕੀਤਾ। ਜੀ ਤੇ ਇਹਦੇ ਵਿੱਚ ਜਿਵੇਂ ਓਵਰਆਲ ਗੱਲ ਵੀ ਚੱਲ ਰਹੀ ਹੈ ਸਰਕਾਰੀ ਲੈਵਲ ਤੇ ਵੀ ਜਾਂ ਇੰਟਰਨੈਸ਼ਨਲ ਲੈਵਲ ਤੇ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜਾ ਵੱਡਾ ਫੈਕਟਰ ਹੈ ਉਹ ਕਲਾਈਮੇਟ ਚੇਂਜ ਇਹਦੇ ਵਿੱਚ ਜਾਂ ਗਲੋਬਲ ਵਾਰਮਿੰਗ ਦਾ ਨਜ਼ਰ ਆਉਂਦਾ, ਜਿਹਦੇ ਤੇ ਸਰਕਾਰਾਂ ਦਾ ਐਕਟ ਕਰਨਾ ਬਣਦਾ ਇਸ ਵਕਤ ਜੇ ਗੱਲ ਕਰਨੀ ਹੋਵੇ ਤਾਂ। ਉਸ ਹਵਾਲੇ ਨਾਲ ਜੇ ਦੇਖਣਾ ਹੋਵੇ ਤਾਂ ਕੀ ਸਮਝਦੇ ਹੋ ਜਿਹੜੀ ਸਿਚੁਏਸ਼ਨ ਹੈ ਜਾਂ ਜਿਹੜੀ ਇਹ ਸਥਿਤੀ ਬਣੀ ਹੈ, ਇੱਕ ਵੱਡੇ ਲੈਵਲ ਦੇ ਉੱਤੇ ਜਿਹੜੀ ਫਾਇਰ ਹੈਗੀ ਆ ਉਹਨੇ ਕਿੰਨਾ ਕੁ ਨੁਕਸਾਨ ਇਸ ਵਕਤ ਕਰ ਦਿੱਤਾ, ਉਹਦਾ ਅੰਦਾਜ਼ਾ ਵੀ ਲਾਉਣਾ ਇਸ ਵਕਤ ਮੁਸ਼ਕਿਲ ਹੈ, ਜਾਂ ਉਸ ਪਾਸੇ ਦੀਆਂ ਜਦੋਂ ਵੀਡੀਓਜ਼ ਆਉਂਦੀਆਂ ਨੇ ਸਾਹਮਣੇ ਤਾਂ ਦੇਖਣੀਆਂ ਵੀ ਉਹ ਔਖੀਆਂ ਹੁੰਦੀਆਂ ਨੇ। ਤਾਂ ਕੀ ਸਮਝਦੇ ਹੋ ਕਿ ਜਿਹੜਾ ਇਹ ਕ੍ਰਾਈਸਿਸ ਹੈਗਾ ਇਹਦੇ ਵਿੱਚ ਗਲੋਬਲ ਵਾਰਮਿੰਗ ਦਾ ਜਾਂ ਜਿਹੜਾ ਕਲਾਈਮੇਟ ਚੇਂਜ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਦੇ ਤੇ ਜਿਹੜੀ ਡਿਬੇਟ ਹੈਗੀ ਆ, ਉਸ ਬਾਬਤ ਕੀ ਸਮਝਦੇ ਹੋ? ਯੂਨਾਈਟਿਡ ਸਿੱਖਸ ਦਾ ਵੀ ਉਹਦੇ ਤੇ ਜਿਹੜਾ ਰੋਲ ਹੈਗਾ ਜਾਂ ਉਹਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ UN ਲੈਵਲ ਤੇ ਇੱਕ UN ਐਫੀਲੀਏਟਡ ਸੰਸਥਾ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਉਸ ਬਾਬਤ? ਇਸ ਦਾ ਥੋੜਾ ਜਿਹਾ ਜੇ ਅਸੀਂ ਗੱਲ ਕਰਦੇ ਹਾਂ ਕਲਾਈਮੇਟ ਚੇਂਜ ਦੀ, ਬਹੁਤ ਵੱਡਾ ਫੈਕਟਰ ਆ ਇਹਨਾਂ ਚੀਜ਼ਾਂ ਨੂੰ ਬੜਾਵਾ ਦੇਣ ਲਈ। ਮੈਂ ਇਹ ਨਹੀਂ ਕਹਿ ਸਕਦਾ ਕਿ ਅੱਗ ਜਿਹੜੀ ਸ਼ੁਰੂ ਹੀ ਕਲਾਈਮੇਟ ਚੇਂਜ ਕਰਕੇ ਹੁੰਦੀ ਹੈ, ਪਰ ਜਦੋਂ ਉਹ ਕੰਟਰੋਲ ਨਹੀਂ ਹੁੰਦੀ ਤੇ ਉਹਨੇ ਜਿਹੜੇ ਸਾਰੇ ਫੈਕਟਰਸ ਜਿਹੜੇ ਨੇ, ਜਿਹੜੇ ਟੈਕਨੀਕਲ ਜਿਹੜੇ ਸਾਡੇ ਲੋਕ ਜਾਂ ਐਕਟਿਵਿਸਟ ਬੈਠੇ ਨੇ, ਜਦੋਂ ਉਹਨੂੰ ਐਨਾਲਾਈਜ਼ ਕਰਦੇ ਨੇ, ਤੇ ਗਲੋਬਲ ਵਾਰਮਿੰਗ ਇੱਕ ਜਿਹੜਾ ਬਹੁਤ ਵੱਡਾ ਫੈਕਟਰ ਆ। ਤੇ ਇਸ ਦੇ ਵਿੱਚ ਅੱਜ ਜਾਂ ਪਿਛਲੇ ਕੁਝ ਦਿਨਾਂ ਤੋਂ ਆਲ ਅਰਾਊਂਡ ਆਸਟ੍ਰੇਲੀਆ ਜਿਹੜੇ ਆ ਇਹਦੇ ਪ੍ਰੋਟੈਸਟ ਜਿਹੜੇ ਆ ਬੜੇ ਵੱਡੇ ਲੈਵਲ ਤੇ ਚੱਲ ਰਹੇ ਨੇ, ਤੇ ਸਰਕਾਰ ਜਿਹੜੀ ਹੈ ਜਾਂ ਲੋਕਲ ਪੁਲਿਸ ਅਥਾਰਟੀਜ਼ ਲੋਕਾਂ ਨੂੰ ਆਸ਼ਵਾਸਨ ਦੇ ਰਹੀਆਂ ਨੇ ਕਿ ਤੁਸੀਂ ਇਸ ਵੇਲੇ ਪ੍ਰੋਟੈਸਟ ਨਾ ਕਰੋ, ਬਿਕੋਜ਼ ਜ਼ਿਆਦਾ ਸਰਕਾਰ ਦੀ એનર્ਜੀ ਜਿਹੜੀ ਆ ਪੁਲਿਸ ਫੋਰਸਿਸ ਜਾਂ ਜਿਹੜੀਆਂ ਏਜੰਸੀਜ਼ ਨੇ ਉਹ ਬੁਸ਼ਫਾਇਰ ਵਾਲੇ ਪਾਸੇ ਜ਼ਿਆਦਾ ਧਿਆਨ ਹੈ, ਕਿ ਬਸ਼ਰਤੇ ਕਿ ਤੁਸੀਂ ਸ਼ਹਿਰ ਦੇ ਵਿੱਚ ਪ੍ਰੋਟੈਸਟ ਨਾ ਕਰੋ। ਪਰ ਲੱਖਾਂ ਦੀ ਤਾਦਾਦ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ, ਮੈਲਬਰਨ, ਸਿਡਨੀ ਜਾਂ ਹੋਰ ਵੀ ਜਿਹੜੇ ਵੱਡੇ ਸ਼ਹਿਰ ਨੇ ਸਾਡੇ, ਉਹਨਾਂ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਲਗਾਤਾਰ ਦੇਖਣ ਨੂੰ ਮਿਲ ਰਿਹਾ। ਤੇ ਬਾਕੀ ਰਹੀ ਗੱਲ ਯੂਨਾਈਟਿਡ ਨੇਸ਼ਨਸ ਦੇ ਪਾਰਟ ਦੀ, ਆਸਟ੍ਰੇਲੀਆ ਵਰਗੇ ਕੰਟਰੀ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਆਲਰੇਡੀ ਡਿਵੈਲਪ ਕੰਟਰੀ ਨੇ, ਜਿਨ੍ਹਾਂ ਦੇ ਅਸੀਂ ਐਗਜ਼ਾਮਪਲ ਦਿੰਦੇ ਹਾਂ ਵਰਲਡ ਲੈਵਲ ਦੇ ਉੱਤੇ, ਆਸਟ੍ਰੇਲੀਆ, ਕੈਨੇਡਾ, ਕਿ ਜਿੱਥੇ ਇਨਸਾਨੀ ਜਾਨ ਦੀ ਮੁੱਲ ਆ, ਜਿੱਥੇ ਇਨਸਾਨੀ ਕਦਰਾਂ ਕੀਮਤਾਂ ਦਾ ਮੁੱਲ ਆ, ਹਿਊਮਨ ਰਾਈਟਸ ਦਾ ਮੁੱਲ ਆ, ਤੇ ਉੱਥੇ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਇਗਨੋਰ ਕੀਤੀਆਂ ਜਾਂਦੀਆਂ ਤੇ ਉਧਰ ਦਾ ਜਿਹੜੇ ਲੋਕ ਨੇ ਜਾਂ ਵਰਲਡ ਵਾਈਡ ਜਿਹੜਾ ਬੈਠਾ ਭਾਈਚਾਰਾ ਆ ਕਿਸੇ ਵੀ ਕਮਿਊਨਿਟੀ ਦਾ, ਉਹ ਦੇਖ ਕੇ ਉਹਨਾਂ ਨੂੰ ਦੁੱਖ ਤੇ ਜ਼ਰੂਰ ਲੱਗਦਾ। ਪਰ ਇਸ ਦੇ ਬਾਬਤ ਯੂਨਾਈਟਿਡ ਸਿੱਖਸ ਜਿਹੜੀ ਹੈ, ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਨਾਲ ਅਫੀਲੀਏਟਡ ਹੈ, ਅਸੀਂ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਸਾਈਡ ਬਾਈ ਸਾਈਡ ਲੀਜ਼ ਕਰ ਰਹੇ ਹਾਂ ਤਾਂ ਕਿ ਗਵਰਨਮੈਂਟ ਆਫ ਆਸਟ੍ਰੇਲੀਆ ਉੱਤੇ ਥੋੜਾ ਪ੍ਰੈਸ਼ਰ ਪਾਇਆ ਜਾਵੇ। ਲੋਕਲ ਜਿਹੜੀਆਂ ਇਸ ਵੇਲੇ ਰੂਲਿੰਗ ਪਾਰਟੀ ਹੈ, ਲਿਬਰਲ ਪਾਰਟੀ, ਉਹਨਾਂ ਨੂੰ ਵੀ ਅਸੀਂ ਜਿਹੜੇ ਮੈਮੋਰੈਂਡਮਸ ਨੇ ਜਾਂ ਲੈਟਰਸ ਨੇ ਇਸ਼ੂ ਕਰ ਰਹੇ ਹਾਂ। ਇੱਕ ਪਟੀਸ਼ਨ ਵੀ ਆਨਲਾਈਨ ਸਟਾਰਟ ਕੀਤੀ ਗਈ ਹੈ, ਨਾਟ ਫਰੋਮ ਯੂਨਾਈਟਿਡ ਸਿੱਖਸ ਬਟ ਗ੍ਰੀਨਸ ਪਾਰਟੀ ਦੀ ਇੱਕ ਐਕਟਿਵਿਸਟ ਹੁੰਦੇ ਸੀ ਐਲੈਕਸ ਪਟਲ, ਉਹਨਾਂ ਦੇ ਵੱਲੋਂ
ਤੇ ਉਹ ਜਿਹੜੀ ਪਟੀਸ਼ਨ ਆ ਨੀਅਰਲੀ ਆਈ ਥਿੰਕ 2 ਲੱਖ ਦਾ ਉਹਦਾ ਟਾਰਗੇਟ ਰੱਖਿਆ ਹੈ ਕਿ 2 ਲੱਖ ਬੰਦਾ ਉਹਨੂੰ ਸਾਈਨ ਕਰੇ। ਮੈਂ ਅੱਛਾ ਉਸ ਦੇ ਵਿੱਚ ਜ਼ਰੂਰ ਅਸੀਂ ਉਹ ਪਟੀਸ਼ਨ ਦਾ ਲਿੰਕ ਵੀ ਸ਼ੇਅਰ ਕਰਾਂਗੇ ਤੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਟੀਸ਼ਨ ਜਿਹੜੀ ਆ ਉਹ ਸਾਈਨ ਕੀਤੀ ਜਾਵੇ ਤਾਂ ਕਿ ਜਿਹੜਾ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਿਆ ਜਾਵੇ। ਪਿੱਛੇ ਜੇ ਇੱਥੋਂ ਤੱਕ ਵੀ ਪ੍ਰੈਸ਼ਰ ਪਿਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਆਪਣਾ ਅਸਤੀਫਾ ਦੇਣ ਦੀ ਵੀ ਗੱਲ ਵੀ ਤੁਰੀ ਹੈ, ਦੂਸਰੀ ਓਪੋਜੀਸ਼ਨ ਵੱਲੋਂ ਵੀ ਜਾਂ ਈਵਨ ਉਹਨਾਂ ਦੀ ਪਾਰਟੀ ਦੇ ਵਿੱਚੋਂ ਦੂਸਰੇ ਬੰਦਿਆਂ ਵੱਲੋਂ ਵੀ। ਜੀ, ਤੇ ਇਸ ਵਕਤ ਇਹਨੂੰ ਜੇ ਕੰਟਰੋਲ ਕਰਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਜਿਹੜੇ ਰਾਹਤ ਕਾਰਜ ਨੇ, ਭਾਵੇਂ ਉਹ ਫਾਇਰ ਫਾਈਟਰਸ ਹੋਣ, ਕਿਉਂਕਿ ਇੱਕ ਜਿਹੜੀ ਕੈਜੁਅਲਟੀ ਜਿਹੜੀ 25 ਗਿਣਤੀ ਆ ਰਹੀ ਹੈ ਉਹਦੇ ਵਿੱਚ ਇੱਕ ਫਾਇਰ ਫਾਈਟਰ ਵੀ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਮੌਤ ਹੋਈ ਹੈ, ਜਿਹੜੇ ਇਸ ਅੱਗ ਦੀ ਭੇਟ ਚੜ੍ਹੇ ਆ। ਸੋ ਇਹਦਾ ਜਿਹੜਾ ਰਾਹਤ ਕਾਰਜ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਜਿਹੜੀ ਔਖ ਹੋ ਰਹੀ ਹੈ, ਵੱਡੇ ਜਿਹੜੇ ਦਰਖਤ ਹੈਗੇ ਆ, ਜਿੰਨਾ ਕੁ ਮੈਂ ਦੇਖ ਸਕਿਆ ਜਾਂ ਸਮਝ ਸਕਿਆ ਇਸ ਗੱਲ ਨੂੰ, ਇਹਨੂੰ ਕੰਟਰੋਲ ਕਰਨਾ ਜਾਂ ਕਰਟੇਲ ਕਰਨਾ ਵੀ ਬਹੁਤ ਔਖਾ ਹੋ ਰਿਹਾ ਉੱਥੇ ਗਰਾਊਂਡ ਦੇ ਉੱਤੇ। ਜੀ ਅਮਰਵੀਰ ਸਿੰਘ ਜੀ, ਇਸ ਦੇ ਬਾਬਤ ਜੇ ਫਾਇਰ ਫਾਈਟਰਸ ਦੀ ਗੱਲ ਕਰੀਏ ਤੇ ਨੇਬਰਿੰਗ ਕੰਟਰੀ ਸਾਡਾ ਨਿਊਜ਼ੀਲੈਂਡ ਪੈਂਦਾ। ਨਿਊਜ਼ੀਲੈਂਡ ਤੋਂ ਜਿਹੜੇ ਫਾਇਰ ਏਅਰਕ੍ਰਾਫਟਸ ਆ ਉਹਨਾਂ ਨੂੰ ਬੁਝਾਉਣ ਦੇ ਲਈ ਉੱਥੋਂ ਆਏ ਨੇ ਸਪੋਰਟ ਦੇ ਲਈ। ਨਾਰਥ ਅਮਰੀਕਾ ਦੇ ਵਿੱਚੋਂ ਫਾਇਰ ਫਾਈਟਰਸ ਜਿਹੜੇ ਨੇ 100 ਤੋਂ ਵੱਧ ਸਾਡੇ ਕੋਲ ਇੱਥੇ ਆਇਆ ਆਸਟ੍ਰੇਲੀਆ ਦੇ ਵਿੱਚ ਹੈਲਪ ਕਰਨ ਲਈ, ਕਿਉਂਕਿ ਜਦੋਂ ਉੱਥੇ ਕਦੀ ਫਾਇਰਸ ਲੱਗਦੀਆਂ ਤੇ ਸਾਡੇ ਫਾਇਰ ਫਾਈਟਰਸ ਵੀ ਉੱਥੇ ਜਾ ਕੇ ਜਿਹੜੀ ਸਪੋਰਟ ਉਹਨਾਂ ਕੰਟਰੀਜ਼ ਨੂੰ ਕਰਦੇ ਨੇ। ਤੇ ਬਾਕੀ ਜਿਹੜੀ ਗੱਲ ਤੁਸੀਂ ਦਰਖਤਾਂ ਦੀ ਕਰ ਰਹੇ ਹੋ, ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਜੰਗਲਾਂ ਦੇ ਵਿੱਚ ਇੱਥੇ ਅੱਗ ਲੱਗੀ ਹੈ ਉਹ ਜ਼ਿਆਦਾ ਸਾਡੇ ਇੱਥੇ ਨੇਟਿਵ ਜਿਹੜਾ ਟਰੀ ਹੈ ਜਿਹਨੂੰ ਸਫੈਦਾ ਕਹਿ ਦਿੰਦੇ ਹਾਂ ਅਸੀਂ ਪੰਜਾਬ ਦੇ ਵਿੱਚ, ਯੂਕਲਿਪਟ, ਇੱਥੇ ਗਮ ਟਰੀ ਕਿਹਾ ਜਾਂਦਾ ਉਹਨੂੰ। ਤੇ ਉਹ ਗਮ ਟਰੀ ਪੰਜਾਬ ਵਰਗਾ ਨਹੀਂ ਹੁੰਦਾ ਸਿੱਧਾ ਸਫੈਦਾ। ਉਹ ਸਫੈਦਾ ਜਿਹੜੀ ਬਣਤਰ ਆ ਉਹ ਜਾਂ ਤੇ ਪਿੱਪਲ ਵਰਗੀ ਜਾਂ ਬੋਹੜ ਦੇ ਦਰਖਤ ਵਰਗੀ ਬਹੁਤ ਵੱਡਾ ਫੈਲਿਆ ਹੁੰਦਾ। ਕਈ ਇੱਥੇ ਜਿਹੜੇ ਇਸ ਬੁਸ਼ ਫਾਇਰ ਦੇ ਨਾਲ 200 ਸਾਲ ਪੁਰਾਣੇ ਜਾਂ 250 ਸਾਲ ਪੁਰਾਣੇ ਜਿਹੜੇ ਦਰਖਤ ਸੀ ਜਿਨ੍ਹਾਂ ਨੂੰ ਮਾਰਕ ਕੀਤਾ ਗਿਆ ਐਜ਼ ਹੈਰੀਟੇਜ ਲਿਸਟ, ਉਹ ਵੀ ਜਿਹੜੇ ਅਗਨ ਭੇਟ ਚੜ੍ਹ ਗਏ ਨੇ। ਤੇ ਉਹਨਾਂ ਨੂੰ ਫਾਇਰ ਨੂੰ ਕੰਟਰੋਲ ਕਰਨਾ ਇੰਨਾ ਔਖਾ ਹੋ ਜਾਂਦਾ ਕਿਉਂਕਿ ਉਹਨਾਂ ਦੀ ਜਿਹੜੀ ਹਾਈਟ ਆ ਉਹ 50 ਫੁੱਟ ਉੱਚੀ, ਜਾਂ 50 ਫੁੱਟ ਮੈਂ ਕਹਿ ਰਿਹਾ ਸੌਰੀ, 20 30 40 ਮੀਟਰ ਉੱਚੀ ਉਹਨਾਂ ਦੀ ਜਿਹੜੀ ਆ ਹਾਈਟ ਹੁੰਦੀ ਆ। ਤੇ ਉਹ ਇਸ ਵਾਰ ਜਿਹੜੀ ਆ ਅੱਗ ਦੀਆਂ ਲਪਟਾਂ ਨੇ ਜਿਵੇਂ ਉਹ 50 ਮੀਟਰ 60 ਮੀਟਰ ਤੱਕ ਰਿਕਾਰਡ ਕੀਤੀਆਂ ਗਈਆਂ ਨੇ। ਤੇ ਜਿਹੜੀ ਅੱਗ ਦੀ ਇੰਟੈਂਸਿਟੀ ਦੀ ਗੱਲ ਕਰਦੇ ਆ ਕਿ 300 ਮੀਟਰ ਤੋਂ ਵੀ ਦੂਰ ਵੀ ਜੇ ਅੱਗ ਲੱਗੀ ਹੈ ਤੇ ਬੰਦੇ ਨੂੰ ਉਹ ਇਫੈਕਟ ਕਰ ਸਕਦੀ ਹੈ। ਜੇ ਹਿਸਾਬ ਲਾ ਲਓ ਕਿ ਜੇ 300 ਮੀਟਰ ਦੂਰ ਬੰਦਾ ਜੇ ਅੱਗ 'ਚ ਬੈਠਾ ਆ ਤੇ ਵਿੱਚ ਉੱਥੋਂ ਵੇਖਣਾ ਵੀ ਇੰਨਾ ਕਲੀਅਰ ਵਿਖਦਾ ਵੀ ਨਹੀਂ ਹੈ ਤੁਹਾਨੂੰ ਇੰਨੀ ਦੂਰ ਕੀ ਹੋ ਰਿਹਾ। ਜੇ ਇੰਨੀ ਦੂਰ ਅੱਗ ਲੱਗ ਗਈ ਹੈ ਤਾਂ ਤੁਸੀਂ ਮਤਲਬ ਉਸ ਦੀ ਚਪੇਟ 'ਚ ਆ ਸਕਦੇ ਹੋ ਤਾਂ ਉੱਥੋਂ ਬਚ ਨਹੀਂ ਸਕਦੇ। ਜੀ ਨਹੀਂ, ਇਹ ਬਹੁਤ ਜਿਹੜੀ ਸਥਿਤੀ ਹੈ ਬੜੀ ਖਤਰਨਾਕ ਇਸ ਵਕਤ ਬਣੀ ਹੋਈ ਹੈ। ਤੇ ਜੇ ਯੂਨਾਈਟਿਡ ਸਟੇਟਸ ਦਾ ਹਵਾਲਾ ਹੈਗਾ, ਤੁਸੀਂ ਉੱਥੇ ਗਰਾਊਂਡ ਤੇ ਰਿਲੀਫ ਐਫਰਟਸ ਦੇ ਵਿੱਚ ਯੋਗਦਾਨ ਪਾ ਰਹੇ ਹੋ, ਤੁਹਾਡੀਆਂ ਕੀ ਲੋੜਾਂ ਨੇ ਇਸ ਵਕਤ ਜਿੱਥੇ ਵੀ TV84 ਰਾਹੀਂ ਮੈਸੇਜ ਜਾ ਰਿਹਾ ਡੋਨੇਸ਼ਨਸ ਦੇ ਹਵਾਲੇ ਨਾਲ, ਫਾਈਨੈਂਸ਼ੀਅਲ ਐਂਡ ਤੋਂ ਜਾਂ ਅਦਰਵਾਈਜ਼ ਯੂਨਾਈਟਿਡ ਸਟੇਟਸ ਦੇ ਪਾਰਟ ਤੋਂ ਕੀ ਦੱਸ ਸਕਦੇ ਹੋ ਸਾਨੂੰ? ਤੁਹਾਨੂੰ ਕਿਸ ਚੀਜ਼ ਦੀ ਇਸ ਵਕਤ ਬਹੁਤਾਤ ਦੇ ਵਿੱਚ ਲੋੜ ਹੈ? ਜੀ ਸਾਨੂੰ ਹੁਣ ਇਸ ਵੇਲੇ ਜਿਹੜੀਆਂ ਰੀਸੈਂਟ ਅਸੀਂ ਅਥਾਰਟੀਜ਼ ਦੇ ਨਾਲ ਗੱਲ ਕਰ ਰਹੇ ਹਾਂ, ਵਾਈਲਡ ਲਾਈਫ ਜਿਹੜੀ ਕਾਫੀ ਇਫੈਕਟ ਹੋਈ ਹੈ। ਤੇ ਹੁਣ ਜਿੱਥੇ ਅੱਗ ਨੂੰ ਕਾਬੂ ਪਾ ਲਿੱਤਾ ਗਿਆ ਹੈ ਉੱਥੇ ਲੋਕ ਜਿਨ੍ਹਾਂ ਦੇ ਘਰ ਸੜੇ ਨਹੀਂ ਨੇ, ਚਲੋ ਉਹ ਵਾਪਸ ਆਪਣੇ ਘਰਾਂ 'ਚ ਜਾਣੇ ਸ਼ੁਰੂ ਹੋ ਰਹੇ ਨੇ ਥੋੜ੍ਹੇ ਜਿਹੇ। ਜੇ ਇਸ ਵੀਕ ਨਹੀਂ ਤਾਂ ਨੈਕਸਟ ਵੀਕ ਤੱਕ ਉਹ ਜਾਣੇ ਸ਼ੁਰੂ ਹੋ ਜਾਣਗੇ ਸਾਰੇ। ਤੇ ਫਿਰ ਜਿਹੜੀਆਂ ਉਹਨਾਂ ਦੀਆਂ ਬੇਸਿਕ ਨੈਸੈਸਿਟੀਜ਼ ਨੇ, ਅਸੀਂ ਯੂਨਾਈਟਿਡ ਸਟੇਟਸ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਸਮੋਲ ਵਾਈਟ ਗੁੱਡਸ ਹੁੰਦੀਆਂ ਨੇ, ਜਿਸ ਤਰ੍ਹਾਂ ਬਲੈਂਡਰ ਹੋ ਗਿਆ ਜਾਂ ਟੋਸਟਰ ਹੋ ਗਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਹਰ ਘਰ ਦੇ ਵਿੱਚ ਇਨੀਸ਼ੀਅਲੀ ਜਾਂਦਿਆਂ ਲੋੜ ਪੈਣੀ ਹੈ। ਤੇ ਅਸੀਂ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣ। ਬੇਸਿਕ ਨੈਸੈਸਿਟੀਜ਼ ਦੀਆਂ ਚੀਜ਼ਾਂ ਜਿਹੜੀਆਂ ਸਪਲਾਈਜ਼ ਸਾਡੇ ਕੋਲ ਮੋਰ ਦੈਨ ਇਨਫ ਹੈਗੀਆਂ ਨੇ, ਬਟ ਇੱਕ ਮੋਨੀਟਰੀ ਹੈਲਪ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਲੌਜਿਸਟਿਕਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਖਰਚਾ ਵੀ ਹੋ ਜਾਂਦਾ ਆ। ਤੇ ਸਾਨੂੰ ਉਸ ਚੀਜ਼ ਨੂੰ ਖਰੀਦਣ ਵੀ ਦੇ ਲਈ, ਜਿਵੇਂ ਫੋਰ ਐਗਜ਼ਾਮਪਲ ਜਿਵੇਂ ਵਾਈਲਡ ਲਾਈਫ ਦੀ ਗੱਲ ਕਰ ਰਹੇ ਹਾਂ, ਸਾਨੂੰ ਉਹਨਾਂ ਦੀ ਲਿਸਟ ਆਉਣ ਵਾਲੀ ਹੈ ਕਿ ਵਾਈਲਡ ਲਾਈਫ ਨੂੰ ਬਚਾਉਣ ਦੇ ਲਈ ਜਾਂ ਫਸਟ ਏਡ ਮੈਡੀਸਿਨਸ ਜਿਹੜੀਆਂ ਨੇ ਅਸੀਂ ਇੱਕ ਪਰਟੀਕੂਲਰ ਜਗ੍ਹਾ ਤੋਂ ਬਾਏ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਆਰਡਰ ਉੱਥੇ ਡਿਲੀਵਰ ਕਰਵਾ ਸਕਦੇ ਹਾਂ। ਉਹ ਹਰ ਬੰਦਾ ਜਾ ਕੇ ਕਿਸੇ ਸ਼ਾਪ ਤੋਂ ਔਨ ਸਟੋਰ ਨਹੀਂ ਖਰੀਦ ਸਕਦਾ। ਤੇ ਸਾਨੂੰ ਉਹਦੇ ਲਈ ਜਿਹੜੀਆਂ ਫੰਡਸ ਦੀ ਬਹੁਤ ਜ਼ਿਆਦਾ ਲੋੜ ਆ। ਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, ਉਸ ਦੇ ਵਿੱਚ ਥਰੂ ਡੋਨੇਟ ਕਰ ਸਕਦੇ ਹੋ। 12-13 ਕੰਟਰੀਜ਼ ਦੇ ਵਿੱਚ ਸਾਡੇ ਚੈਪਟਰਸ ਨੇ ਜਿੱਥੇ ਤੁਸੀਂ ਡੋਨੇਸ਼ਨਸ ਦੇ ਸਕਦੇ ਹੋ ਤੇ ਉੱਧਰ ਦੀਆਂ ਟੈਕਸ ਰਿਸੀਟਸ ਜਿਹੜੀਆਂ ਉਸ ਕੰਟਰੀ ਦੀਆਂ ਲੈ ਸਕਦੇ ਹੋ। ਫੇਸਬੁੱਕ ਦੇ ਉੱਪਰ ਵੀ ਸਾਡਾ ਜਿਹੜਾ ਡੋਨੇਸ਼ਨ ਲਿੰਕ ਚੱਲ ਰਿਹਾ ਤੇ ਜਿਸ ਦਾ ਟਾਰਗੇਟ ਅਸੀਂ ਨੀਅਰਲੀ ਕੋਈ $10,000 ਰੱਖਿਆ। ਉਸ ਤੋਂ ਇਲਾਵਾ ਤੁਸੀਂ ਸਾਨੂੰ ਵੋਲੰਟੀਅਰ ਕਰ ਸਕਦੇ ਹੋ ਲੋਕਲ ਜੇ ਆਸਟ੍ਰੇਲੀਆ ਦੇ ਵਿੱਚ ਹੈਗੇ ਹੋ।
ਤੇ ਸਾਡੇ ਜਿਹੜੀਆਂ ਨੰਬਰਸ ਨੇ, ਕੰਟੈਕਟ ਨੰਬਰਸ ਨੇ, ਉਹ ਸਾਰੇ ਵੈਬਸਾਈਟ ਦੇ ਵਿੱਚ ਜਾਂ ਸਾਡੇ ਫੇਸਬੁੱਕ ਪੇਜਸ 'ਚ ਤੁਸੀਂ ਸਾਨੂੰ ਇਨਬਾਕਸ ਵੀ ਕਰ ਸਕਦੇ ਹੋ। ਜੀ ਬਿਲਕੁਲ ਗੁਰਵਿੰਦਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਬਹੁਤ-ਬਹੁਤ ਧੰਨਵਾਦ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਮਰਵੀਰ ਸਿੰਘ ਜੀ ਤੇ ਟੀਵੀ 84 ਦੀ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਗੁਰਵਿੰਦਰ ਸਿੰਘ, ਜਿਹੜੇ ਕਿ ਯੂਨਾਈਟਿਡ ਸਿੱਖਸ ਦਾ ਜਿਹੜਾ ਰਿਲੀਫ ਐਫਰਟ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਜਿਹੜੀ ਜੰਗਲ ਦੇ ਵਿੱਚ ਅੱਗ ਲੱਗੀ ਹੈ, ਉਹਦੇ ਜਿਹੜੇ ਪੀੜਤਾਂ ਦੇ ਲਈ ਰਿਲੀਫ ਐਫਰਟ ਚੱਲ ਰਿਹਾ ਉਸ ਨੂੰ ਉੱਥੇ ਲੀਡ ਕਰ ਰਹੇ ਨੇ। ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਤੇ ਮੈਂ ਦੁਬਾਰਾ ਰਿਪੀਟ ਕਰਦਿਆਂ ਵੀ ਜਿਹੜਾ ਵੀ ਸੱਜਣ ਇਸ ਵਕਤ ਟੀਵੀ 84 ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜਿਆ ਹੋਇਆ, ਉਹ ਜ਼ਰੂਰ ਇਸ ਦੇ ਵਿੱਚ ਜਿਹੜਾ ਆਪਣਾ ਬਣਦਾ ਯੋਗਦਾਨ ਹੈ ਉਹ ਪਾਇਆ ਜਾਵੇ। ਜਿਵੇਂ ਉਹਨਾਂ ਦੱਸਿਆ ਕਿ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਜਿਹੜੀ ਵਧੇਰੇ ਜਾਣਕਾਰੀ ਹੈ ਤੁਸੀਂ ਉਹ ਲੈ ਸਕਦੇ ਹੋ, ਜਾਂ ਜੇ ਡੋਨੇਸ਼ਨਸ ਦੀ ਗੱਲ ਹੈਗੀ ਹੈ ਜਿੱਥੇ ਤੱਕ, ਉਹ ਵੀ ਤੁਸੀਂ ਡੋਨੇਟ ਉਹਨਾਂ ਦੀ ਵੈਬਸਾਈਟ www.unitedsikhs.org 'ਤੇ ਜਾ ਕੇ ਤੁਸੀਂ ਜਿਹੜੀ ਹੈ ਡੋਨੇਸ਼ਨਸ ਵੀ ਦੇ ਸਕਦੇ ਹੋ। ਤੇ ਜਿਹੜੇ ਸੱਜਣ ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਵੋਲੰਟੀਅਰ ਕਰ ਸਕਦੇ ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮਦਦ ਕਰ ਸਕਦੇ ਆ ਇਸ ਕ੍ਰਾਈਸਿਸ ਦੇ ਵਿੱਚੋਂ ਲੰਘਣ ਦੇ ਲਈ, ਜਿਹੜੀ ਮਦਦ ਲੋੜੀਂਦੀ ਮਦਦ ਹੈ ਜਿਸ ਤਰੀਕੇ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਉਹ ਕਰਨੀ ਬਣਦੀ ਹੈ। ਸੋ ਇੱਥੇ ਹੀ ਜਿੱਥੇ ਅਸੀਂ ਤੁਹਾਡੇ ਤੋਂ ਅੱਜ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।